अचानक उन्होंने नज़र पई जेबी हिंजरा ते जेबी हिंजरा साडा बड़ा सोहना वीर जिहड़ा पंजाबी की बड़ी सेवा कर रहा और बड़ा तैयार श्यार होकर आया। मुन्नी जरा दिखा पूरा ते जिहड़ा अपने मखसूस जिहड़ा सही पंजाबी कहंदा ओहदे विच ही हो के आंदा वा। इदां ही मेहंदी होवांगा मैं यार कोई नहीं आप होवे। अच्छा ते ਉਹ ਦੇਖਿਆ ਜਿਵੇਂ ਡਾਕਟਰ ਸੁਖਵਿੰਦਰ ਨੇ ਤਾਂ ਫੌਰੀ ਤੌਰ ਤੇ ਉਹਨੇ ਆਵਾਜ਼ ਮਾਰੀ। ਮੈਂ ਕਿਹਾ ਕੀ ਹੋਇਆ? ਅੱਛਾ ਡਾਕਟਰ ਸਾਹਿਬ ਦੱਸੋ ਤੁਸੀਂ ਕਿੱਦਾਂ ਪਛਾਣਿਆ ਸੀ? ਇੰਸਟਾਗ੍ਰਾਮ ਦੇ ਉੱਪਰ ਕਾਫੀ ਵੀਡੀਓਜ਼ ਇਦਾਂ ਦੀਆਂ ਵਾਇਰਲ ਰਹਿੰਦੀਆਂ ਨੇ ਔਰ ਜਿਹੜੇ ਬੰਦੇ ਪੰਜਾਬ ਲਹਿੰਦੇ ਦੇ ਵਿੱਚ ਪੰਜਾਬੀ ਨੂੰ ਪਿਆਰ ਕਰਦੇ ਉਹਨਾਂ ਦੇ ਉੱਪਰ ਅਸੀਂ ਵੈਸੇ ਖਾਸ ਨਜ਼ਰ ਰੱਖਦੇ ਹਾਂ। ਅੱਛਾ ਵਾਹ ਜੀ। ਪਹਿਲਾਂ ਪਿਛਲੇ ਜੱਥੇ ਵਿੱਚ ਮੈਂ ਤਾਹਿਰਾ ਸਲਾਮ ਮੈਡਮ ਉਹਨਾਂ ਨੂੰ ਮਿਲ ਕੇ ਗਈ ਸੀ। ਉਹਨਾਂ ਨੇ ਪੰਜਾਬੀ ਦੇ ਵਿੱਚ ਕੰਮ ਕਰਨ ਦੇ ਲਈ ਬਾਬਾ ਨਜ਼ਮੀ ਹੋਰਾਂ ਦੀ ਤਰ੍ਹਾਂ ਉਹ ਵੀ ਪੰਜਾਬੀ ਦੇ ਵਿੱਚ ਰਚਨਾਵਾਂ ਲਿਖਦੇ ਨੇ ਔਰ ਮੇਰੀ ਵੀਡੀਓ ਤੋਂ ਬਾਅਦ ਸਾਡੇ ਉਧਰ ਗਾਇਕ ਸਾਹਿਬ ਸੁਨੰਦਾ ਸ਼ਰਮਾ ਨੇ ਉਹਨਾਂ ਦੀ ਤੁਕ ਬੜੀ ਵਾਇਰਲ ਕੀਤੀ ਸੀ। ਪਹਿਲੀ ਗੱਲ ਤੇ ਗਲਤੀ ਮੇਰੀ ਨਹੀਂ ਜੇਕਰ ਮੇਰੀ ਹੈ ਵੀ ਕਿਵੇਂ ਤੇਰੀ ਨਹੀਂ ਉਹਨਾਂ ਦਾ ਲਿਖਿਆ ਹੋਇਆ ਸੀ ਤਾਹਿਰਾ ਸਲਾਮ ਦਾ ਲਿਖਿਆ ਹੋਇਆ ਉਹ ਕਾਫੀ ਵਾਇਰਲ ਕੀਤੀ ਸੀ। ਇਹਨਾਂ ਨੂੰ ਵੀ ਦੇਖਣ ਦੇ ਬੜੇ ਧੜੱਲੇ ਨਾਲ ਕਈ ਵਾਰੀ ਤਾਂ ਮਤਲਬ ਪੰਜਾਬੀ ਚ ਸ਼ੁਰੂ ਹੋ ਜਾਂਦੇ ਆ ਫਿਰ ਕਿ ਜਦੋਂ ਕੋਈ ਪੰਜਾਬੀਆਂ ਨੂੰ ਗਲਤ ਬੋਲਦਾ ਜਾਂ ਉਹਨਾਂ ਦੇ ਪਹਿਰਾਵੇ ਬਾਰੇ ਕੁਝ ਕਹਿੰਦਾ ਕਈ ਵਾਰ ਲਿਖਦੀ ਹੁੰਦੀਆਂ ਨੇ। ਤੁਸੀਂ ਇਦਾਂ ਲੱਗੇ ਰਹੋ, ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਹਾਲਾਂਕਿ ਅਸੀਂ ਤਾਂ ਬੈਠੇ ਹੌਸਲਾ ਹੀ ਦੇ ਸਕਦੇ ਹਾਂ। ਇਹਨਾਂ ਦਾ ਕੰਮ ਸਾਡੇ ਨਾਲੋਂ ਜ਼ਿਆਦਾ ਵੱਡਾ ਹੈ। ਆਪਣੇ ਪਹਿਰਾਵੇ ਨੂੰ ਬਚਾ ਕੇ ਰੱਖਣਾ, ਪੰਜਾਬੀ ਬਾਰੇ ਇੰਨੀ ਸ਼ਾਨੋ ਸ਼ੌਕਤ ਦੇ ਨਾਲ ਗੱਲਬਾਤ ਕਰਨੀ, ਪੰਜਾਬੀ ਬੋਲੀ ਦੇ ਲਈ ਇਹ ਝੰਡਾ ਬਰਦਾਰ ਨਹੀਂ ਹੈ। ਵਾਹ ਜੀ ਵਾਹ। ਜਿਹੜੀ ਗੱਲ ਮੈਂ ਕਰਨੀ ਸੀ ਉਹਨਾਂ ਨੇ ਕਰ ਦਿੱਤੀ। ਤੁਸੀਂ ਦੱਸੋ ਤੁਹਾਨੂੰ ਕਿਹਦਾ ਲੱਗਿਆ ਕਿ ਯਕਦਮ ਚੜ੍ਹਦੇ ਪੰਜਾਬ ਤੋਂ ਤੁਹਾਡੇ ਫੈਨ ਸਾਹਮਣੇ ਆ ਗਏ? ਡਾਕਟਰ ਸਾਹਿਬ ਉਹਨਾਂ ਵਿਆਹ ਜਿਹਾ ਚਾਹ ਜਿੰਨੀ ਖੁਸ਼ੀ ਹੁੰਦੀ ਜਦੋਂ ਵੀ ਬੰਦਾ ਪਿਆਰ ਨਾਲ ਵਾਈਬ ਮਾਰਦਾ। ਡਾਕਟਰ ਸਾਹਿਬ ਨੇ ਵਾਈਬ ਮਾਰੀ। ਮੈਨੂੰ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਨੇ ਕਿਤਾਬ ਗਿਫਟ ਕੀਤੀ। ਕੀ ਬਾਤ ਹੈ ਜੀ, ਕੀ ਤਾੜੀਆਂ ਜੀ ਡਾਕਟਰ ਸਾਹਿਬ ਆ ਗਏ। ਪੜ੍ਹੀਆਂ ਇਹ ਬੋਲਦਾ ਰਹਿੰਦਾ ਪੰਜਾਬੀ ਦਾ ਕਰੇ ਨੂੰ ਪੜ੍ਹਨਾ ਕੋਈ ਨਹੀਂ ਆਉਂਦਾ, ਕੋਈ ਦਿੰਦਾ ਹੀ ਨਹੀਂ। ਡਾਕਟਰ ਸਾਹਿਬ ਨੇ ਦਿੱਤੀ ਹੈ ਤਾਂ ਬੜੀ ਮਿਹਰਬਾਨੀ। ਮੈਂ ਨਾਲ ਸੱਤ ਸਲਾਮ ਹੀ ਮੇਰੀ ਇਹਨਾਂ ਨੂੰ। ਠੀਕ ਹੈ ਜੀ। ਬਾਕੀ ਉਹਨਾਂ ਨੂੰ ਮਿਲ ਕੇ ਬੜਾ ਚਾਅ ਚੜਿਆ। ਬਾਕੀ ਹੋਰ ਵੀ ਆਪਣੇ ਵੀਰ ਆਏ ਹੋਏ ਨੇ ਸਾਰੇ ਸਾਡੇ ਪੰਜਾਬ ਤੋਂ ਹੀ ਮਿਲੇ ਨੇ। ਚੰਗਾ ਲੱਗਦਾ ਮਿਲ ਕੇ। ਵਿਛੜੀਆਂ ਸਾਡੀਆਂ ਰਿਸ਼ਤੇਦਾਰੀਆਂ ਮਿਲੀਆਂ ਨੇ। ਨਹੀਂ ਕਿਤਾਬ ਤੇ ਉਹ ਲਿਖਿਆ ਵੀ ਉਹਨਾਂ ਨੂੰ ਪੇਸ਼ ਵੀ ਕਰਨਗੇ। ਪਰ ਇੱਕ ਗੱਲ ਦੱਸੋ ਕਿ ਤੁਹਾਨੂੰ ਜਿਹੜਾ ਇੱਜ਼ਤ ਪਿਆਰ ਮਾਨਤਾ ਮਿਲਦੀ ਹੈ ਪੰਜਾਬੀ ਬੋਲੀ ਦੀ ਵਜ੍ਹਾ ਤੋਂ ਤੇ ਤੁਹਾਨੂੰ ਕਿੰਨਾ ਕੁ ਆਪਣੇ ਉੱਤੇ ਫਿਰ ਉਹ ਮਾਣ ਮਹਿਸੂਸ ਹੁੰਦਾ ਪੰਜਾਬੀ ਦੇ ਹਵਾਲੇ ਨਾਲ ਤੇ ਆਪਣੀ ਮਾਂ ਬੋਲੀ ਤੇ ਕਿ ਜਿਹਦੀ ਵਜ੍ਹਾ ਤੋਂ ਤੁਹਾਨੂੰ ਇੰਨੀ ਮਾਨਤਾ ਜਿਹੜੀ ਮਿਲਦੀ ਹੈ? ਇਹਦੀ ਗੱਲ ਤਾਂ ਜੀ ਪੰਜਾਬੀ ਹੋਣ ਤੇ ਮਾਣ ਹੁੰਦਾ ਜੀ ਤੇ ਦੂਜਾ ਸਾਡਾ ਫਰਜ਼ ਹੋ ਗਿਆ ਮਾਂ ਬੋਲੀ ਨੂੰ ਸਾਡੀ ਜਿਵੇਂ ਜਿਹੜੇ ਹਿਸਾਬ ਨਾਲ ਸਾਡਾ ਮਤਲਬ ਮਾਂ ਬੋਲੀ ਦਾ ਹੁਣ ਘਰ ਕੰਮ ਹੋ ਰਿਹਾ ਨਾ ਥੱਲੇ ਜਾ ਰਹੇ ਅਸੀਂ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਲੈ ਕੇ ਅੱਗੇ ਲੈ ਕੇ ਲੋਕਾਂ ਨੂੰ ਕਹੀਏ ਬੋਲੋ ਕਰਨ ਦੇ ਵਿੱਚ ਕਹੀਏ ਜਿੱਥੇ ਕਿਤੇ ਤੱਕ ਸਾਡੀ ਪਹੁੰਚ ਹੈ। ਅਸੀਂ ਆਪਣੇ ਸੋਸ਼ਲ ਮੀਡੀਆ ਕੋਲ ਤੇ ਬੋਲ ਸਕਦੇ ਹਾਂ, ਉੱਥੇ ਬੋਲੀ ਦੇ ਦੇਖ ਸਕਦੇ ਹਾਂ। ਜੇ ਕਿ ਲੋਕਾਂ ਨੂੰ ਕੋਈ ਰਿਕੁਐਸਟ ਕਰੀ ਕਰਲਾ ਕਰੀ ਚੰਗਾ ਲੱਗਦਾ। ਠੀਕ ਹੈ ਨਾ। ਬਾਕੀ ਮਾਣ ਪੰਜਾਬੀ ਹੋਣ ਤੇ ਵੀ ਮਸ਼ਹੂਰ ਹੋਣ ਤੇ ਨਹੀਂ ਹੈ ਤੇ ਉਹ ਫਰਜ਼ ਹੈ ਬਾਕੀ ਕੰਮ ਕਰਨਾ। ਦੇਖੋ ਜੀ ਸਾਨੂੰ ਆਪ ਜ਼ਿੱਬੀ ਤੇ ਬਹੁਤ ਜ਼ਿਆਦਾ ਮਾਣ ਹੈ ਕਿ ਜਦੋਂ ਪੰਜਾਬੀ ਬੋਲੀ ਲਈ ਸਾਡੀ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਸਟਰਗਲ ਤੇ ਜਦੋਂ ਜ਼ਿੱਬੀ ਦਾ ਕੰਮ ਦਿਖੀਦਾ ਤੇ ਜਿੱਦਾਂ ਇਹਨਾਂ ਦੀ ਵਜ੍ਹਾ ਤੋਂ ਦੁਨੀਆ ਦੇ ਵਿੱਚ ਪੰਜਾਬੀ ਦਾ ਮੈਸੇਜ ਜਾ ਰਿਹਾ ਉਹ ਬੜੇ ਸਾਡੇ ਲਈ ਮਾਣਯੋਗ ਗੱਲ ਆ, ਬੜੇ ਫਖਰ ਦੀ ਗੱਲ। ਤੇ ਡਾਕਟਰ ਸਾਹਿਬ ਕਿਤਾਬ ਵੀ ਪੇਸ਼ ਕਰੋ ਔਰ ਜਿਹੜਾ ਤੁਸੀਂ ਲਿਖਿਆ ਹੋਇਆ ਉਹ ਵੀ ਦਿਖਾਓ ਜ਼ਰਾ। ਇਹਨੂੰ ਵੀ ਨਾ ਜ਼ੂਮ ਕਰਕੇ ਦਿਖਾ ਲਓ ਜੀ ਬਕਾਇਦਾ ਤੌਰ ਤੇ। ਡਾਕਟਰ ਸਾਹਿਬਾਂ ਨੇ ਪੂਰਾ ਲਿਖ ਕੇ ਪੇਸ਼ ਕਰ ਰਹੀ ਹਾਂ ਜੀ। ਬਹੁਤ ਹੀ ਆਦਰ ਸਤਿਕਾਰ ਨਾਲ ਵੱਡੇ ਭਾਈ ਜ਼ੇਬੀ ਹੰਜਰਾ ਦੇ ਲਈ ਪੇਂਟ ਆਪਣੇ ਥੱਲੇ ਅੰਗਰੇਜ਼ੀ 'ਚ ਸਾਈਨ ਕੀਤੇ ਆ ਤੇ ਕਿਉਂਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਇੱਧਰ ਸ਼ਾਇਦ ਪੰਜਾਬੀ ਪੜ੍ਹਨ 'ਚ ਥੋੜ੍ਹਾ ਜਿਹਾ ਦਿੱਕਤ ਹੈ ਪਰ ਫਿਰ ਵੀ ਮੇਰੇ ਵੱਲੋਂ ਤੁਹਾਡੇ ਲਈ ਪੇਂਟ ਹੈ। ਮੈਂ ਲੱਭ ਵੀ ਰਹੀ ਸੀ ਤੁਹਾਨੂੰ ਵੀ ਮਿਲੂੰਗੀ ਕਦੇ। ਦੇਖੋ ਜੀ ਰੱਬ ਨੇ ਮਾਰਤਾ ਜਿੱਥੇ ਹੁਣ ਇਨਸ਼ਾਅੱਲਾ ਕਿਤਾਬ ਆਪਣੇ ਕੋਲ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ।